ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਪੰਜਾਬੀ ਦੁਨੀਆ ਤੇ ਮੈਂ ਤੁਹਾਡਾ ਮੇਜ਼ਬਾਨ ਨਜ਼ੀਰ ਅਹਿਮਦ ਨਾਜੀ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਉਮੀਦ ਹੈ ਕਿ ਮੇਰੇ ਪਹਿਲੇ ਪ੍ਰੋਗਰਾਮਾਂ ਦੀ ਤਰ੍ਹਾਂ ਇਹ ਪ੍ਰੋਗਰਾਮ ਵੀ ਤੁਹਾਨੂੰ ਬੜਾ ਚੰਗਾ ਲੱਗੇਗਾ। ਨਾਜ਼ਰੀਨ, ਅੱਜ ਮੈਨੂੰ ਬੜਾ ਚੰਗਾ ਲੱਗਾ। ਮੈਂ ਕਿਤੇ ਟਰੈਵਲ ਕਰ ਰਿਹਾ ਸੀ ਤੇ ਮੈਂ ਵੇਖਦਾ ਕੀ ਹਾਂ ਕਿ ਨਹਿਰ ਲਿੰਕ ਕਾਦਰਾਬਾਦ ਦੇ ਉੱਤੇ ਚੱਕ ਬਸਾਵੇ ਔਰ ਰੇਲ ਦੇ ਪੁਲ ਦੇ ਦਰਮਿਆਨ ਨਹਿਰ ਦੇ ਲਹਿੰਦੇ ਵਾਲੀ ਪਟੜੀ ਉੱਤੇ ਮੈਂ ਕੀ ਵੇਖਣਾ ਵਈ ਇੱਕ ਭਾਈ ਹੈ ਜਿਹਦੀ ਉਮਰ ਮੈਨੂੰ 35 ਤੋਂ 40 ਦੇ ਦਰਮਿਆਨ ਲੱਗਦੀ ਪਈ ਹੈ। ਇੱਕ ਨਾਲ ਉਹਦੇ ਲੜਕਾ ਹੈ ਜਿਹੜਾ 20 ਤੋਂ 22 ਸਾਲ ਦੀ ਉਮਰ ਦਾ ਮਾਲੂਮ ਹੋ ਰਿਹਾ। ਮੈਂ ਕੀ ਵੇਖਣਾ ਕਿ ਉਹ ਬੜੇ ਸਕੂਨ ਦੇ ਵਿੱਚ, ਅਫਰਾ ਤਫਰੀ ਦੇ ਇਸ ਦੌਰ ਦੇ ਵਿੱਚ, ਟੈਨਸ਼ਨ ਪਰੇਸ਼ਾਨੀ ਦੇ ਇਸ ਦੌਰ ਦੇ ਵਿੱਚ, ਮਹਿੰਗਾਈ ਔਰ ਬੇਰੁਜ਼ਗਾਰੀ ਦੇ ਇਸ ਦੌਰ ਦੇ ਵਿੱਚ ਔਰ ਅਮਨੋ ਅਮਾਨ ਦਾ ਮਸਲਾ ਜਿਸ ਦੌਰ ਦੇ ਵਿੱਚ ਬਣਿਆ ਹੋਵੇ, ਉਸ ਦੌਰ ਦੇ ਵਿੱਚ ਕੋਈ ਬੰਦਾ ਇੰਨਾ ਸੈਟਿਸਫਾਈਡ, ਬੜਾ ਰਿਲੈਕਸ ਕਰ ਰਹੇ ਸਨ। ਉਹ ਨਹਿਰ ਦੇ ਕਿਨਾਰੇ ਬੈਠ ਕੇ ਤੇ ਸਿਗਰਟ ਨੋਸ਼ੀ ਪਿਆ ਕਰਦੇ ਸਨ। ਤੇ ਜਦੋਂ ਮੈਂ ਲੰਘਾ ਤੇ ਥੋੜਾ ਜਿਹਾ ਮੈਂ ਅੱਗੇ ਜਾ ਰਿਹਾ ਤੇ ਮੈਨੂੰ ਕਿਸੇ ਸ਼ੈ ਨੇ ਫਿਰ ਪਿੱਛਾ ਛਿੱਕ ਲਿਆ। ਮੈਨੂੰ ਲੱਗਾ ਕਿ ਜਿਸ ਤਰ੍ਹਾਂ ਅਸੀਂ ਅਫਰਾ ਤਫਰੀ ਦੇ ਵਿੱਚ ਹਰ ਬੰਦਾ ਦੂਜੇ ਬੰਦੇ ਨੂੰ ਪਾਸ ਕਰਨ ਦੀ ਜਸਤਜੂ ਦੇ ਵਿੱਚ ਹੈ, ਉਹਦੀ ਇਹ ਕੋਸ਼ਿਸ਼ ਹੈ ਕਿ ਮੈਂ ਅਗਲੇ ਬੰਦੇ ਦੂਜੇ ਬੰਦੇ ਨੂੰ ਮੈਂ ਪਿੱਛੇ ਛੱਡ ਜਾਵਾਂ, ਤੇ ਉਹ ਹਰ ਵੇਲੇ ਕੁਝ ਨਾ ਕੁਝ ਤੇਜ਼ ਰਫ਼ਤਾਰੀ ਨਾਲ ਕਰਦਾ। ਤੇ ਮੈਨੂੰ ਲੱਗਾ ਕਿ ਇਹ ਬੰਦੇ ਜਿਹੜੇ ਨੇ ਇਹ ਇਸ ਵੇਲੇ ਇੱਥੇ ਬੈਠੇ ਨੇ, ਇਹ ਬੜਾ ਰਿਲੈਕਸ ਕਰ ਰਹੇ ਨੇ। ਸ਼ਾਇਦ ਦੁਨੀਆ ਦੇ ਖੁਸ਼ਕਿਸਮਤ ਤਰੀਨ ਇਨਸਾਨ ਨੇ ਕਿ ਜਿਹੜੇ ਇਸ ਦੌਰ ਦੇ ਵਿੱਚ, ਮਹਿੰਗਾਈ ਦੇ ਇਸ ਦੌਰ ਦੇ ਵਿੱਚ, ਗਰਾਨੀ ਹੈ ਬਹੁਤ ਜ਼ਿਆਦਾ, ਮਹਿੰਗਾਈ ਹੈ, ਅਮਨੋ ਅਮਾਨ ਦਾ ਮਸਲਾ ਹੈ। ਵੈਸੇ ਜਿਸ ਜਗ੍ਹਾ 'ਤੇ ਇਹ ਬੈਠੇ ਨੇ, ਇਹ ਨਹਿਰ ਜਿਹੜੀ ਹੈ ਇਹਦੇ 'ਤੇ ਡਕੈਤੀਆਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਵੀ ਬੜੀਆਂ ਹੁੰਦੀਆਂ ਰਹਿੰਦੀਆਂ ਨੇ। ਤੇ ਮੈਨੂੰ ਲੱਗਾ ਕਿ ਇਹ ਜਿਹੜੇ ਦੋ ਮਸਕੀਨ ਆਦਮੀ ਇੱਥੇ ਨਹਿਰ ਦੇ ਕਿਨਾਰੇ 'ਤੇ ਬੜੇ ਈਜ਼ੀ ਮਾਹੌਲ ਦੇ ਵਿੱਚ ਬੈਠੇ ਸਨ ਤੇ ਮੈਂ ਇਹਨਾਂ ਨਾਲ ਕੁਝ ਗੱਲਬਾਤ ਕਰਾਂ। ਤੇ ਆਓ ਮਿਲਦੇ ਹਾਂ ਇਹਨਾਂ ਨੂੰ। अस्सलाम वालेकुम भाई जी। जी वालेकुम सलाम। ਕੀ ਨਾਮ ਹੈ ਜਨਾਬ ਦਾ? जी गुलाम शबीर है। ਗੁਲਾਮ ਸ਼ਬੀਰ ਸਾਹਿਬ, ਤੁਸੀਂ ਕੀ ਕੰਮ ਕਰਦੇ ਹੋ? जी हम भट्टे पे काम करते हैं। ਤੁਸੀਂ ਪੰਜਾਬੀ 'ਚ ਗੱਲ ਕਰੋ। जी ਸਾਡਾ ਚੈਨਲ ਚੁੱਕੇ ਪੰਜਾਬੀ ਦਾ ਹੈ, ਲਿਆਦਾ ਤੁਸੀਂ ਬੇਸ਼ੱਕ ਪੰਜਾਬੀ 'ਚ ਖੁੱਲ੍ਹ ਕੇ ਗੱਲ ਕਰੋ। जी मैं पंजाबी में बात नहीं कर सकता, मेरी ज़बान कलंदर पाक ने ऐसी बना दी है। ਅੱਛਾ, ਤੁਸੀਂ ਯਾਨੀ ਜੇ ਤੁਸੀਂ ਕੋਸ਼ਿਸ਼ ਕਰੋ ਜੇ ਵਿੱਚ ਤੁਸੀਂ ਪੰਜਾਬੀ ਵੀ ਬੋਲ ਸਕਦੇ जी ਹੋ नहीं बोल ਤਾਂ ਜੇ सकते। ਸਾਡੇ ਜਿਹੜੇ ਲੋਕ ਜਿਹੜੇ ਨੇ, ਇਹ ਸੁਣਨ ਵਾਲੇ ਵੇਖਣ ਵਾਲੇ ਜਿਹੜੇ ਲੋਕ ਨੇ, ਇਹਨਾਂ ਨੂੰ ਵੀ ਸਮਝ ਆਵੇ ਤੁਹਾਡੀ। ਅੱਛਾ, ਤੁਸੀਂ ਇੱਥੇ ਭੱਠੇ ਤੇ ਕੰਮ ਕਰਦੇ ਹੋ? जी जी ਕਿਹੜੇ ਭੱਠੇ ਤੇ ਕੰਮ ਕਰਦੇ ਹੋ? जी लखनऊ वाले में काम करते हैं। ਲਖਣੇ ਵਾਲੇ 'ਚ ਕਿਹੜਾ ਭੱਠਾ ਹੈ? चौधरी लाल खां गोंदल का। ਚੌਧਰੀ ਲਾਲ ਖਾਨ ਗੋਂਦਲ ਦੇ ਭੱਠੇ ਤੇ ਕੰਮ ਕਰਦੇ ਨੇ ਜੀ। जी ਇਹ ਜੀ ਚੌਧਰੀ ਲਾਲ ਖਾਨ ਗੋਂਦਲ ਲਖਨੇ ਵਾਲਾ, ਉਹਨਾਂ ਦੇ ਭੱਠੇ ਉੱਤੇ ਕੰਮ ਕਰਦੇ ਨੇ। ਤੇ ਤੁਸੀਂ ਭੱਠੇ ਉੱਤੇ ਤੁਹਾਡਾ ਕੀ ਜੌਬ ਹੈ? जी हम ईंटें डालते हैं। ਅੱਛਾ, ਤੁਸੀਂ ਜਿਹਨੂੰ ਥੁਪੇਰ ਕਹਿੰਦੇ ਨੇ, जी हाँ ਇਹ ਭੱਠੇ ਦੀ ਜ਼ੁਬਾਨ ਦੇ ਵਿੱਚ ਥੁਪੇਰ ਇੱਟਾਂ ਬਣਾਉਣ ਵਾਲੇ ਜਿਹੜੇ ਲੋਕ ਨੇ। जी जी ਤੇ ਤੁਹਾਨੂੰ 1000 ਇੱਟ ਦੇ ਕਿੰਨੇ ਪੈਸੇ ਲੱਭਦੇ ਨੇ? जी 800 मिल रहा है। 800 ਤੁਹਾਨੂੰ ਲੱਭਦਾ ਪਿਆ? जी हाँ ਅੱਛਾ। ਤੇ ਤੁਸੀਂ ਕਿੰਨੇ ਅਰਸੇ ਤੋਂ ਇਹ ਕੰਮ ਕਰ ਰਹੇ ਹੋ? जी तकरीबन 17 साल से काम कर रहे हैं। ਯਾਨੀ 17 ਸਾਲ ਤੋਂ ਤੁਸੀਂ ਭੱਠੇ ਉੱਤੇ ਇੱਟਾਂ ਪਾਉਣ ਦਾ ਕੰਮ ਪੈ ਕਰਦੇ ਹੋ। जी ਤੇ ਸ਼ਾਦੀशुदा ਹੋ? जी हाँ ये मेरा बेटा है। ਅੱਛਾ, ਇਹ ਤੁਹਾਡਾ ਬੱਚਾ ਜਿਹੜਾ ਤੁਹਾਡੇ ਨਾਲ ਮੌਜੂਦ जी ਹੈ? हाँ एक इससे बड़ा भी है। ਅੱਛਾ, ਇਹਦੇ ਨਾਲ ਇੱਕ ਵੱਡਾ ਵੀ ਹੈ? जी हाँ ਅੱਛਾ। ਤੇ ਤੁਸੀਂ ਇਹ ਫਰਮਾਇਆ ਹੈ ਕਿ ਮੈਨੂੰ ਕਲੰਦਰ ਪਾਕ ਦਾ ਹੁਕਮ ਹੈ ਕਿ ਮੈਂ ਉਰਦੂ ਬੋਲਾਂ, ਜਾਂ ਕਲੰਦਰ ਪਾਕ ਨੇ ਮੇਰੀ ਜ਼ਬਾਨ ਐਸੀ ਬਣਾ ਦਿੱਤੀ, ਇਹ ਕੀ ਵਾਕਿਆ? जी ये 10 साल से मैंने सीधा अल्लाह का ज़िक्र शुरू किया। 10 साल हो गए, तो अब तकरीबन जो 2-3 हफ्ते हो गए वहाँ पे मैं गया दरबार में, जब जरी को चूमा तो हफ्ते के बाद जब लौटा वापस तो उससे बाद मुझे पंजाबी भूल गई, अभी उर्दू ही बोल रहा हूँ। ਅੱਛਾ, ਪੰਜਾਬੀ ਤੁਹਾਨੂੰ ਆਉਂਦੀ ਨਹੀਂ ਹੁਣ? जी पंजाबी नहीं आ ਕੋਸ਼ਿਸ਼ रही है। ਕਰੋ ਤੇ ਫਿਰ ਵੀ ਤੁਸੀਂ ਨਹੀਂ ਬੋਲ ਸਕਦੇ? नहीं बोल सकता ਇਲਾਕਾ हूँ। ਤੁਹਾਡਾ ਕਿਹੜਾ ਜੇ? इलाका यही है, तहसील मलकवाड़ है, ਜੀ। गांव जो वाड़ा चामियाँ का है। ਅੱਛਾ, ਤੁਸੀਂ ਵਾੜੇ ਚਾਮਿਆਂ ਦੇ ਦਿਓ? जी हाँ ਅੱਛਾ। ਸ਼ਮਾਰੇ ਦੇ ਨਾਲ ਜਿਹੜਾ ਪਿੰਡ ਹੈ ਵਾੜਾ जी ਚਾਮਿਆਂ? हाँ माजी के साथ। ਅੱਛਾ, ਮਾਝੀ ਦੇ ਨਾਲ ਹੈ ਵਾੜਾ ਜੀ। ਚਾਮਿਆਂ ਦਾ। ਅੱਛਾ। ਤੇ ਤੁਸੀਂ ਪਿਛਲੇ 16-17 ਸਾਲ ਤੋਂ ਇੱਟਾਂ ਦਾ ਕੰਮ ਕਰਦੇ ਹੋ। जी ਤੇ हाँ। ਕਲੰਦਰ ਪਾਕ ਨਾਲ ਤੁਹਾਡੀ ਕੀ ਮੁਹੱਬਤ ਹੈ? जी ये मोहब्बत है, जब अल्लाह से शुरू होगा तो नबी को मानेंगे, नबी का कलमा पढ़ेंगे तो अली को मानेंगे, अली से नीचे हसन को मान लेंगे, हसन को हुसैन को मानेंगे, फिर अली ज़ैनुल आबिदीन को मान लेंगे। ऐसे ही 12 इमाम हैं, उनके ही हैं, अली के बेटे ही हैं सारे। तो जब सच्चे दिल से मैंने
उनको मान लिया, नबी का कलमा दिन रात पढ़ता हूँ, अल्लाह को याद करता हूँ, तो ख्वाब में मिलता था कि पाक हुसैन का रोज़ा मुझे नज़र आ रहा है। तो वो कलंदर का रोज़ा भी पाक हुसैन की रोज़े की जैसे ही है। जब मैं वहाँ गया तो मुझे नहीं पता कि ये रोज़ा कलंदर का है। मैंने वहाँ पे ज़ियारत की तो मुझे नज़र आ रहा है कि ये पाक हुसैन का रोज़ा नज़र आ रहा है। तो उस वक़्त से ही मेरी ज़बान जो है मैं भूल गया हूँ। अभी मैं शुक्र ये कर रहा हूँ कि सिंधी नहीं बन गया या गूंगा नहीं बना दिया उन्होंने। तो मेरे बच्चे भी सब ये बोलते हैं कि ये भाई कैसा है। बहुत लोगों ने मेरे साथ डिस्कस किया, लेकिन पंजाबी में बात नहीं हो रही, उर्दू में ही बहुत बातें करता रहता हूँ। तो नाम वैसे ਤੁਹਾਡਾ ਕੀ ਹੈ ਜੀ? जी नाम हमारा गुलाम शबीर है। ਅੱਛਾ ਅੱਛਾ, ਗੁਲਾਮ ਸ਼ਬੀਰ ਸਾਹਿਬ ਤੁਸੀਂ ਕਿੰਨੇ ਭਾਈ ਹੋ? जी हम 4 भाई हैं। ਬਾਕੀ ਵੀ ਉਰਦੂ स्पीकिंग ਨੇ कि सिर्फ ਤੁਸੀਂ जी हो? बस मैं पूरे ख़ानदान में अभी ये 3 हफ्ते से मैं ही उर्दू बोल रहा हूँ, कोई भी नहीं। मादरी ज़बान हमारी पंजाबी, अभी तक 3 हफ्ते पहले तक मैं भी पंजाबी ही बोलता था आपकी तरह ही, लेकिन 2 हफ्ते 3 हो गए उस वक़्त से मैं उर्दू बोल रहा हूँ। तो यहाँ पे हम आए, आज छुट्टी थी, तो इस महंगाई के दौर में आप बोल रहे कि आप हम इजी बैठे, इजी नहीं थी। ये घर में गया होता, यहाँ से लकड़ियाँ उठाई, तो ये छोड़ के आया, तो अभी फिर दोबारा है। तो वहाँ पे मैंने इसको बोला भाई पानी लेके आना, पानी पिया, तो ऐसे सिगरेट पिया। तो इसीलिए यहाँ पे बैठे, और कोई ऐसा काम नहीं है यहाँ पे। ਗੁਲਾਮ ਸ਼ਬੀਰ ਸਾਹਿਬ, ਤੁਹਾਨੂੰ ਕਲੰਦਰ ਪਾਕ ਦੇ ਬਾਰੇ ਚ ਤੁਸੀਂ ਗਏ ਹੋ, ज़ियारत करके आए हो, जी ਤੁਸੀਂ ਉੱਥੇ ਕੀ ਵੇਖਿਆ? जी वहाँ पे मैंने बहुत कुछ देखा है कि ਮਿਸਾਲ ਦੇ ਤੌਰ ਤੇ ਤੁਸੀਂ ਕੀ, ਤੁਹਾਨੂੰ ਉੱਥੇ ਕਿਹੜੀ ਚੀਜ਼ ਜਿਹੜੀ ਹੈ ਉਹ ਬਹੁਤ ਚੰਗੀ ਲੱਗੀ? जी सबसे अच्छी जो लगी वो जरी लगी, और उनके जो या वहाँ पे एक चिला है, वहाँ पे शेर शाह जलालुद्दीन सरकार भी बैठे, बाबा फरीद शकरगंज बैठे, बावल ज़ुकरिया मुल्तानी बैठे, तो सखी लाल शहबाज कलंदर बैठे। वहाँ पे गए तो ऐसे लगा कि हम तो भाई मदीने में आ गए। ऐसी वहाँ पे खूबसूरत जगह बनाई उन्होंने, तो बहुत ही खूबसूरत जगह है। मैंने देखा वहाँ पे, तो जैसे मदीने में तवाफ़ की जगह है, ऐसे ही वहाँ पे सेंटर में उन्होंने बनाई हुई है। लेकिन ऐलान करके ये बताते हैं कि यहाँ भी नशा आवर कोई चीज़ जो करके अंदर आएगा उसका सलाम भी कबूल नहीं होगा, और उस माफ़ भी अल्लाह नहीं करेगा। तो इसलिए मैं ऐसा कोई चीज़ नशा आवर नहीं करता हूँ, सच्चे दिल से अल्लाह को मान रहा हूँ। लेकिन हमारा ख़ानदान जो है वो गरीब ख़ानदान ही है, लेकिन जब दिल साफ़ करेंगे तो अल्लाह भी मिल जाएगा, नबी भी मिल जाएगा, तो उनकी आले औलाद भी मिलेगी, सारा अच्छा हो जाएगा। बस यही मैंने नज़ारा देखा है। वहाँ पे एक को बहुत ज़बरदस्त जो है ये बाहर की चीज़ों ने पकड़ा हुआ था, वहाँ पे जरी के सामने उनको फेंक दिया, आधे घंटे के बाद वो ठीक हो गया। किसी ने उसको ना दम किया, ना कुछ किया, ना कुछ। अभी मैं ऐसे देख रहा हूँ कि जो मुझे वहाँ से देखेगा वो देखेगा कि इसने बहुत नशा किया हो, लेकिन मैंने कोई ऐसी चीज़ नहीं की हुई कि वैसा जब से वहाँ से आ गया हूँ ऐसे ही उन्होंने बना दिया, जैसे 24 घंटे मैंने नशा किया हुआ है। दिन रात घर में मैंने जगह बनाई, वहाँ पे पढ़ता रहता हूँ, कुरान भी पढ़ता हूँ, तो नमाज भी कभी पढ़ता हूँ, कभी नहीं पढ़ता, कभी पढ़ लेता हूँ। झूठ नहीं बोलूँगा कि मैं रोज़ पढ़ता हूँ। अच्छा, नमाज आप बाकायदगी से अभी नहीं पढ़ते? जी हाँ। ਅੱਛਾ, ਤੇ ਇਹਦਾ ਮਤਲਬ ਹੈ ਤੁਸੀਂ ਮਲੰਗ ਬਣ ਗਏ ਹੋ? जी ਸਰਕਾਰ ਦੇ ਮਲੰਗ ਬਣ ਗਏ ਹੋ? जी हाँ। ਬੜੀ ਗੱਲ ਹੈ। ਲੋ ਜੀ, ਇਹ ਮਲੰਗ ਸਾਹਿਬ ਜਿਹੜੇ ਸਨ, ਸਾਡੇ ਨਾਲ ਇਹਨਾਂ ਨੇ ਗੱਲ ਕੀਤੀ। ਮਲੰਗ ਸਾਹਿਬ ਲੱਗਦੇ ਨੇ ਕਿ ਇਹ ਆਪਣੇ ਦਿਲ ਦੇ ਵਿੱਚੋਂ ਗੱਲ ਕਰਦੇ ਪਏ ਨੇ, ਤੇ ਸਾਡੀ ਇਹ ਦੁਆ ਹੈ ਕਿ ਅੱਲਾਹ ਪਾਕ ਇਹਨਾਂ ਨੂੰ ਪਰਹੇਜ਼ਗਾਰੀ ਵਾਲੇ ਪਾਸੇ ਲੈ ਜਾਵੇ। ਅੱਲਾਹ ਪਾਕ ਇਹਨਾਂ ਨੂੰ ਰਿਜ਼ਕ ਰੋਟੀ ਵਿੱਚ ਇਹਨਾਂ ਦੇ ਵਿੱਚ ਇਜ਼ਾਫਾ ਫਰਮਾਏ। ਅੱਲਾਹ ਪਾਕ ਸਾਡੀ ਇਹ ਦੁਆ ਹੈ ਕਿ ਜਨਾਬ ਪੰਜਤਨ ਪਾਕ ਦੇ ਸਦਕੇ, ਗਾਜ਼ੀ ਅਬਾਸ ਦੇ ਸਦਕੇ, ਮੌਲਾ ਅਲੀ ਸਰਕਾਰ ਦੇ ਸਦਕੇ, ਨਬੀ ਪਾਕ ਦੇ ਸਦਕੇ ਅੱਲਾਹ ਪਾਕ ਇਹਨਾਂ ਨੂੰ ਹਰ ਉਸ ਚੀਜ਼ ਤੋਂ ਨਵਾਜ਼ੇ, ਇਹਨਾਂ ਦੀਆਂ ਮੁਸ਼ਕਲਾਤ ਦੇ ਵਿੱਚ ਕਮੀ ਫਰਮਾਏ। ਤੇ ਇਸ ਵੇਲੇ ਇਹ ਦੱਸਦੇ ਪਏ ਨੇ ਕਿ ਸਾਡਾ ਰੇਟ 800 ਰੁਪਏ ਫੀ ਹਜ਼ਾਰ ਹੈ, ਤੇ 800 ਰੁਪਏ ਹਜ਼ਾਰ ਹੈ, ਤੇ ਪਤਾ ਨਹੀਂ 800 ਰੁਪਇਆ ਇਹ ਜਿਹੜੀ ਹੈ ਇਹਨਾਂ ਦੇ ਜਿਹੜੇ ਭੱਠਾ ਮਾਲਕਾਂ ਨੇ ਇਹਨਾਂ ਨੂੰ ਕਿਉਂ ਦਿੰਦੇ ਨੇ, ਹਾਲਾਂਕਿ ਇਹਨਾਂ ਦਾ ਰੇਟ ਜਿਹੜਾ ਹੈ ਇੱਟਾਂ ਬਣਾਉਣ ਦਾ ਸਰਕਾਰੀ ਉਹ ਬਹੁਤ ਜ਼ਿਆਦਾ ਹੈ।
जी हाँ। ਇਹਦੇ ਨਾਲ ਹੀ ਆਪਣੇ ਮੇਜ਼ਬਾਨ ਨਜ਼ੀਰ ਨਾਜਰ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਕਿਸੇ ਨਏ ਪ੍ਰੋਗਰਾਮ ਦੇ ਨਾਲ ਦੂਜੀ ਵਾਰੀ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅਸਲਾਮ ਅਲੈਕਮ। ਪਾਕਿਸਤਾਨ ਜ਼ਿੰਦਾਬਾਦ।